ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 10 ਫਰਵਰੀ ਦਾ ਦਿਨ 1846 ਸਭਰਾਵਾਂ ਦੀ ਜੰਗ 'ਚ ਸਿੱਖਾਂ ਦੇ ਜੌਹਰ ਤੇ ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹੀਦੀ। ਜਿਵੇਂ ਜ਼ਿਕਰ ਕੀਤਾ ਗਿਆ ਹੈ ਕਿ 9 ਫਰਵਰੀ 1846 ਦੇ ਦਿਨ ਸਭਰਾਵਾਂ ਦੀ ਲੜਾਈ 'ਚ ਵੀ ਸਿੱਖਾਂ ਦਾ ਹੱਥ ਉੱਪਰ ਸੀ। ਅੰਗਰੇਜ਼ੀ ਫੌਜਾਂ ਦੇ 3 ਹਮਲੇ ਬੁਰੀ ਤਰ੍ਹਾਂ ਨਾਕਾਮ ਰਹੇ ਸਨ ਤੇ ਅੰਗਰੇਜ਼ ਮਾਰ ਖਾ ਕੇ ਪਿੱਛੇ ਹਟ ਰਹੇ ਸਨ। ਉਹਨਾਂ ਉੱਤੇ ਮੋੜਵਾਂ ਹਮਲਾ ਕਰਕੇ ਉਹਨਾਂ ਨੂੰ ਖਤਮ ਕਰਨ ਦੀ ਬਜਾਏ ਜੇਤੂ ਸਿੱਖ ਫੌਜਾਂ ਦਾ ਕਮਾਂਡਰ ਇਨ ਚੀਫ ਤੇਜਾ ਸਿੰਘ ਮੈਦਾਨ ਛੱਡ ਕੇ ਭੱਜ ਗਿਆ ਤੇ ਜਾਂਦਾ ਹੋਇਆ ਦਰਿਆ ਸਤਲੁਜ ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਿਆ ਤੇ ਇਸ ਦੀ ਇਤਲਾਹ ਅੰਗਰੇਜ਼ੀ ਫੌਜ ਨੂੰ ਵੀ ਕਰ ਦਿੱਤੀ। ਇਸ ਤੇ ਅੰਗਰੇਜ਼ੀ ਫੌਜ ਨੇ ਸਿੱਖਾਂ ਤੇ ਨਵਾਂ ਹਮਲਾ ਕਰ ਦਿੱਤਾ। ਮੁਖੀ ਜਰਨੈਲਾਂ ਤੋਂ ਸਖਣੀ ਸਿੱਖ ਫੌਜ ਸ਼ਾਮ ਸਿੰਘ ਅਟਾਰੀ ਵਾਲਾ ਦੀ ਅਗਵਾਈ ਹੇਠ ਡਟ ਕੇ ਲੜੀ, ਪਰ ਅਖੀਰ ਬਹੁਤੇ ਸਿੱਖ ਸ਼ਹੀਦ ਹੋ ਗਏ। ਆਗੂਹੀਣ ਸਿੱਖ ਫੌਜੀ ਘਬਰਾ ਕੇ ਪਿੱਛੇ ਵੱਲ ਦੌੜੇ ਤੇ ਪੁਲ ਟੁੱਟਿਆ ਹੋਣ ਕਰਕੇ ਉਹਨਾਂ 'ਚੋਂ ਬਹੁਤ ਸਾਰੇ ਦਰਿਆ 'ਚ ਡੁੱਬ ਕੇ ਮਰ ਗਏ। ਇਸ ਤੋਂ ਇਲਾਵਾ ਗੁਲਾਬ ਸਿੰਘ ਡੋਗਰੇ ਤੇ ਤੇਜਾ ਸਿੰਘ ਨੇ ਸਤਲੁਜ ਦੇ ਕੰਢੇ ਤੇ 10 ਤੋਪਾਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨਾਲ ਵਾਪਸ ਆਉਂਦੇ ਸਿੱਖ ਫੌਜੀ ਗੱਦਾਰ ਆਖ ਕੇ ਗੋਲੀਆਂ ਨਾਲ ਉਡਾ ਦਿੱਤੇ ਗਏ। ਸ਼ਾਮ ਸਿੰਘ ਅਟਾਰੀ ਵਾਲਾ ਤੇ ਉਸ ਦੇ ਸਾਥੀ ਆਖਰੀ ਸਾਹਾਂ ਤੱਕ ਲੜਦੇ ਰਹੇ। ਸ਼ਾਮ ਸਿੰਘ ਨੂੰ ਅਕੀਦਤ ਪੇਸ਼ ਕਰਦਾ ਹੋਇਆ ਦੁਸ਼ਮਣ ਫੌਜ ਦਾ ਜਰਨੈਲ ਕਨਿੰਗਮ ਲਿਖਦਾ ਹੈ ਕਿ ਲਾਲ ਸਿੰਘ ਤੇ ਤੇਜਾ ਸਿੰਘ ਦੀ ਗੱਦਾਰੀ ਦੇ ਬਾਵਜੂਦ ਸ਼ਾਮ ਸਿੰਘ ਅਟਾਰੀ ਗੁਰੂ ਗੋਬਿੰਦ ਸਿੰਘ ਦੇ ਸੱਚੇ ਪੁੱਤਰ ਵਾਂਗ ਜੂਝਿਆ ਤੇ ਸ਼ਹੀਦ ਹੋਇਆ। 1907 ਮੇਜਰ ਜੌਨ ਹਿੱਲ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਬਣਾ ਰਹੇ ਇੰਜੀਨੀਅਰ ਧਰਮ ਸਿੰਘ ਦੀ ਨਿਸ਼ਕਾਮ ਸੇਵਾ ਸੰਬੰਧੀ ਘਟੀਆ ਲਫ਼ਜ਼ ਵਰਤੇ। 1906-07 'ਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਬਣ ਰਹੀ ਸੀ। ਇੰਜੀਨੀਅਰ ਧਰਮ ਸਿੰਘ ਬਿਨਾਂ ਕੋਈ ਤਨਖਾਹ ਲਏ ਨਿਸ਼ਕਾਮ ਸੇਵਾ ਕਰ ਰਹੇ ਸਨ। ਖਾਲਸਾ ਕਾਲਜ ਸੰਬੰਧੀ ਹੋਈ ਇੱਕ ਮੀਟਿੰਗ 'ਚ ਅੰਗਰੇਜ਼ ਅਫਸਰ ਮੇਜਰ ਜੌਨ ਹਿੱਲ ਨੇ ਨਿਸ਼ਕਾਮ ਸੇਵਾ ਸੰਬੰਧੀ ਘਟੀਆ ਲਫ਼ਜ਼ ਵਰਤੇ, ਜਿਸ ਦਾ ਸਾਰੇ ਸਿੱਖਾਂ ਨੇ ਬੁਰਾ ਮਨਾਇਆ। ਇਸ ਤੇ ਧਰਮ ਸਿੰਘ ਨੇ ਆਪਣੇ ਆਪ ਨੂੰ ਖਾਲਸਾ ਕਾਲਜ ਤੋਂ ਅਲੱਗਾ ਕਰ ਲਿਆ। 10 ਫਰਵਰੀ 1907 ਦੇ ਦਿਨ ਜਦ ਨਵਾਂ ਇੰਜੀਨੀਅਰ ਜੋ ਇੱਕ ਅੰਗਰੇਜ਼ ਸੀ ਚਾਰਜ ਲੈਣ ਗਿਆ ਤਾਂ ਪਾੜਿਆਂ ਨੇ ਹੜਤਾਲ ਕਰ ਦਿੱਤੀ। ਇਸ ਮਗਰੋਂ ਅੰਗਰੇਜ਼ਾਂ ਨੇ ਖਾਲਸਾ ਕਾਲਜ ਦਾ ਵਿਧਾਨ ਬਦਲ ਦਿੱਤਾ ਤੇ ਇਸ ਤੇ ਕਬਜ਼ਾ ਕਰ ਲਿਆ। ਇਸ ਮਗਰੋਂ ਸਿੱਖ ਰਿਆਸਤਾਂ ਨੇ ਕਾਲਜ ਦੀ ਮਾਲੀ ਮਦਦ ਕਰ ਦਿੱਤੀ। ਅੰਗਰੇਜ਼ਾਂ ਦਾ ਵਿਰੋਧ ਕਰਨ ਤੇ ਪ੍ਰੋਫੈਸਰ ਜੋਤ ਸਿੰਘ ਤੇ ਹੋਰ ਪ੍ਰੋਫੈਸਰ ਨੌਕਰੀ ਤੋਂ ਕੱਢ ਦਿੱਤੇ ਗਏ। ਇਸ ਦੇ ਜਵਾਬ ਅਮਲੇ ਵਜੋਂ ਸਰਦਾਰ ਸੁੰਦਰ ਸਿੰਘ ਰਾਮਗੜੀਆ ਨੇ 1909 'ਚ ਕੀ ਖਾਲਸਾ ਕਾਲਜ ਸਿੱਖਾਂ ਦਾ ਹੈ ਪੈਂਫਲੇਟ ਲਿਖ ਕੇ ਖਾਲਸਾ ਕਾਲਜ ਪੰਥ ਨੂੰ ਮੁੜਵਾਉਣ ਵਾਸਤੇ ਲਹਿਰ ਸ਼ੁਰੂ ਕਰ ਦਿੱਤੀ। 1921 ਗੁਰਦੁਆਰਾ ਮਾਛੀਕੇ ਨੂੰ ਸਿੱਖਾਂ ਨੇ ਆਜ਼ਾਦ ਕਰਵਾਇਆ। 26 ਜਨਵਰੀ 1921 ਦੇ ਦਿਨ ਤਰਨਤਾਰਨ ਦੇ ਗੁਰਦੁਆਰੇ ਤੇ ਪੰਥ ਦੇ ਕਬਜ਼ੇ ਤੇ 8 ਫਰਵਰੀ ਨੂੰ ਘੇਰ ਸਾਹਿਬ ਦੀ ਆਜ਼ਾਦੀ ਮਗਰੋਂ ਸਿੱਖਾਂ ਨੇ 10 ਫਰਵਰੀ ਦੇ ਦਿਨ ਭਾਈ ਗੜੀਆ ਦੀ ਯਾਦ 'ਚ ਪਿੰਡ ਮਾਛੀਕੇ 'ਚ ਬਣੇ ਗੁਰਦੁਆਰੇ ਨੂੰ ਵੀ ਆਜ਼ਾਦ ਕਰਵਾ ਲਿਆ। 10 ਫਰਵਰੀ 1923 ਦੇ ਦਿਨ ਬੱਬਰ ਅਕਾਲੀਆਂ ਨੇ ਪੁਲਿਸ ਦੇ ਮੁਖਬਰ ਜ਼ੈਲਦਾਰ ਬਿਸ਼ਨ ਸਿੰਘ ਰਾਣੀਬੂਆ ਨੂੰ ਕਤਲ ਕਰ ਦਿੱਤਾ। ਇਹ ਐਕਸ਼ਨ ਬੱਬਰ ਸੰਤਾ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। 10 ਫਰਵਰੀ ਨੂੰ ਕਰਫਿਊ ਖੁੱਲ੍ਹਦਿਆਂ ਸਾਰ ਹਿੰਦੂਆਂ ਨੇ ਨਕੋਦਰ 'ਚ ਫਿਰ ਹੁੱਲੜਬਾਜ਼ੀ ਕੀਤੀ, ਪਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਇੱਕ ਵੀ ਹਿੰਦੂ ਨੂੰ ਗ੍ਰਿਫਤਾਰ ਨਾ ਕੀਤਾ। ਖਾੜਕੂਆਂ ਨੇ 10 ਫਰਵਰੀ 1987 ਦੇ ਦਿਨ TC ਕਟੋਚ ਆਫੀਸਰ ਔਨ ਸਪੈਸ਼ਲ ਡਿਊਟੀ ਜੇਲ੍ਹ ਨੂੰ ਉਸ ਦੇ ਘਰ ਚੰਡੀਗੜ੍ਹ 'ਚ ਕਤਲ ਕਰ ਦਿੱਤਾ। ਇਸ ਕਟੋਚ ਨੇ ਜੇਲ੍ਹਾਂ 'ਚ ਬੰਦ ਸਿੱਖਾਂ ਤੇ ਬੇਪਨਾਹ ਜ਼ੁਲਮ ਕੀਤੇ ਤੇ ਕਰਵਾਏ ਸਨ। ਇਹ ਐਕਸ਼ਨ ਜਸਵੀਰ ਸਿੰਘ ਲਾਲੀ ਜੋ ਦੁਸ਼ਟ ਸੂਦ ਕਮਾਂਡੋ ਫੋਰਸ ਦਾ ਜਰਨੈਲ ਸੀ ਨੇ ਲਿਆ। ਹਰਚੰਦ ਸਿੰਘ ਲੌਂਗੋਵਾਲ ਕਤਲ ਕੇਸ 'ਚ ਪੁਲਿਸ ਨੇ ਗਿਆਨ ਸਿੰਘ ਲੀਲਾ ਨੇੜੇ ਅਹਿਮਦਗੜ੍ਹ ਤੇ ਹਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਹਲਵਿੰਦਰ ਸਿੰਘ ਤੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ, ਜਿਸ ਨਾਲ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਜਾਣਾ ਪਿਆ। ਉੱਥੇ ਉਸ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ, ਜਿਸ ਨਾਲ ਉਹ 14 ਅਕਤੂਬਰ 1985 ਦੇ ਦਿਨ ਦਮ ਤੋੜ ਗਿਆ। ਜ਼ਹਿਰ ਦਾ ਟੀਕਾ ਪੁਲਿਸ ਮੁਖੀ DS ਮਾਂਗੜ ਦੇ ਡਾਕਟਰ ਪੁੱਤਰ ਨੇ ਲਾਇਆ ਸੀ। ਖਾੜਕੂਆਂ ਨੇ ਇਸ ਕਤਲ ਦੀ ਸਜ਼ਾ ਦੇਣ ਵਾਸਤੇ ਉਸ ਡਾਕਟਰ ਨੂੰ 10 ਫਰਵਰੀ 1987 ਦੇ ਦਿਨ ਕਤਲ ਕੀਤਾ। ਦਸੰਬਰ 1998 'ਚ ਜਦ ਭਾਈ ਰਣਜੀਤ ਸਿੰਘ ਨੇ ਗੁਰਚਰਨ ਸਿੰਘ ਟੌਹੜਾ ਦੀ ਮਦਦ ਕਰਨ ਵਾਸਤੇ ਇੱਕ ਹੁਕਮਨਾਮਾ ਜਾਰੀ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਰਣਜੀਤ ਸਿੰਘ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕਰ ਲਿਆ। ਬਾਦਲ ਧੜੇ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ ਹੁਕਮ ਲੈ ਕੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਇੱਕ ਮੀਟਿੰਗ 10 ਫਰਵਰੀ 1999 ਨੂੰ ਬੁਲਾ ਲਈ। ਇਸ ਦਾ ਏਜੰਡਾ ਭਾਈ ਰਣਜੀਤ ਸਿੰਘ ਦੀਆਂ ਕਾਰਵਾਈਆਂ ਤੇ ਵਿਚਾਰ ਕਰਨਾ ਸੀ। ਮੀਟਿੰਗ 'ਚ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਤੇ ਨਾਲ ਹੀ ਮਨਜੀਤ ਸਿੰਘ ਤੇ ਕੇਵਲ ਸਿੰਘ ਦੀਆਂ ਕਾਰਵਾਈਆਂ ਬਾਰੇ ਪੜਤਾਲ ਕਰਨ ਵਾਸਤੇ ਇੱਕ 3 ਮੈਂਬਰੀ ਕਮੇਟੀ ਦਿਖਾਵੜ ਦੇ ਤੌਰ ਤੇ ਬਣਾ ਦਿੱਤੀ ਗਈ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 10 ਫਰਵਰੀ ਦਾ ਦਿਨ। ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਘਟਨਾਵਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਸਿੱਖ ਤਵਾਰੀਖ 'ਚੋਂ ਧੰਨਵਾਦ ਸਹਿਤ ਲਈਆਂ ਗਈਆਂ ਨੇ। ਸੁਣਦੇ ਰਹੋ ਪੰਜਾਬੀ ਰੇਡੀਓ USA।